ਬਿਸਮਿल्लाहिर्रहमानिर्रहीम ਤੇ अस्सलाम वालेकुम। 1 जनवरी ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬੜੀ ਮੁਬਾਰਕਬਾਦ। ਅੱਜ ਜਿਹੜੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਪਾਕਿਸਤਾਨੀਆਂ ਨੂੰ ਵੈਸੇ ਤੇ ਹਰ ਰੋਜ਼ ਹੀ ਕੋਈ ਨਾ ਕੋਈ ਲਤੀਫਾ ਲੱਭਦਾ ਰਹਿੰਦਾ, ਲੇਕਿਨ ਅੱਜ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਸ਼ਰੀਫ ਖਾਨਦਾਨ ਜਿਹੜਾ ਉਹਨਾਂ ਪਾਕਿਸਤਾਨ ਨੂੰ ਇੱਕ ਨਵਾਂ ਲਤੀਫਾ ਜਿਹੜਾ ਉਹ ਮੁਹੱਈਆ ਕੀਤਾ। ਵੈਸੇ ਤੁਹਾਨੂੰ ਪਤਾ ਹੀ ਹੈ ਕਿ ਇਹ ਟੱਬਰ ਜਿਹੜਾ ਹੈ ਇਹ ਆਏ ਦਿਨ ਹੀ ਕੋਈ ਨਾ ਕੋਈ ਲਤੀਫਾ ਸ਼ਤੀਫਾ ਦਿੰਦਾ ਹੀ ਰਹਿੰਦਾ ਹੈ। ਜਿਸ ਤਰ੍ਹਾਂ ਕਿ ਚੇਤਾ ਕਰੋ ਕਿ ਜਿਸ ਵੇਲੇ ਸਾਡੀ ਬਾਜੀ ਗਈ ਸੀ ਅਲਾਮਾ ਇਕਬਾਲ ਸਾਹਿਬ ਦੇ ਦਰਬਾਰ ਤੇ ਉਹਨਾਂ ਦੇ ਮਜ਼ਾਰ 'ਤੇ, ਔਰ ਉੱਥੇ ਜਾ ਕੇ ਤੇ ਉਹਨਾਂ ਨੇ ਉਰਦੂ ਦੇ ਵਿੱਚ ਆਪਣੇ ਤਾਸਰਾਤ ਲਿਖਣੇ ਸਨ। ਕੈਮਰਾਮੈਨ ਦਾ ਬੇੜਾ ਗਰਕ ਹੋ ਜਾਏ, ਉਹਨੂੰ ਪਤਾ ਨਹੀਂ ਸੀ, ਉਹ ਵੀ ਵਿਚਾਰਾ ਇਹੀ ਸਮਝਦਾ ਸੀ ਵੀ ਬਾਜੀ। ਕਈ ਬੰਦੇ ਹੁੰਦੇ ਨੇ ਨਾ ਵੇਖਣ ਨੂੰ ਪੜ੍ਹੇ ਲਿਖੇ ਲੱਗਦੇ ਨੇ, ਕਈ ਪੜ੍ਹੇ ਲਿਖੇ ਹੁੰਦੇ ਨੇ ਪਰ ਵੇਖਣ ਨੂੰ ਵਿਚਾਰੇ ਮੇਰੇ ਤਰ੍ਹਾਂ ਅਨਪੜ੍ਹ ਲੱਗਦੇ ਨੇ। ਬਾਜੀ ਵਰਗੇ ਜਿਹੜੇ ਬੰਦੇ ਨੇ ਉਹ ਭਾਵੇਂ ਉਹਨਾਂ ਨੂੰ ਪੜ੍ਹਨ ਲਿਖਣ ਦੀ ਅਲੱਬੇ ਦਾ ਵੀ ਨਾ ਪਤਾ ਹੋਵੇ, ਲੇਕਿਨ ਤਿਆਰ ਸ਼ਿਆਰ ਹੋ ਕੇ ਇੰਝ ਹੀ ਨਿਕਲਦੇ ਨੇ ਕਿ ਜਿਵੇਂ ਸਿੱਧਾ ਉਹਨਾਂ ਨੇ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਕੋਈ ਕਲਾਸ ਪੜ੍ਹਾਉਣੀ ਹੈ। ਉਹ ਕੈਮਰਾਮੈਨ ਵੀ ਮੇਰਾ ਖਿਆਲ ਧੋਖੇ 'ਚ ਆ ਗਿਆ। ਉਹਨੇ ਆਖਿਆ ਵੀ ਬਾਜੀ ਜਿਹੜੀ ਹੈ ਨਾ, ਕੱਪੜੇ ਛੱਪੜੇ, ਬੈਗ ਸ਼ੈਗ, ਕਨੀਜ਼ਾਂ ਸ਼ਨੀਜ਼ਾਂ, ਆਹੋ ਨਹੀਂ ਆਹੋ, ਸਾਰਾ ਕੰਮ ਸੈੱਟ ਹੈ। ਅਤੇ ਉਹਨੇ ਜਨਾਬ ਉਹ ਕਿਤੇ ਜ਼ੂਮ ਬਹੁਤਾ ਪਾ ਦਿੱਤਾ। ਹੁਣ ਬਾਜੀ ਤਾਂ ਕਦੇ ਅੱਖਰ ਨਹੀਂ ਲਿਖਿਆ ਆਪਣੀ ਜ਼ਿੰਦਗੀ ਦੇ ਵਿੱਚ, ਅਸਾਈਨਮੈਂਟਾਂ ਵੀ ਕੋਈ ਹੋਰ ਹੀ ਕਰਦਾ ਰਿਹਾ ਬਾਜੀ ਦੀਆਂ, ਅਤੇ ਪਰਚੇ ਸ਼ਰਚੇ ਜਿਹੜੇ ਸਨ ਉਹ ਸਾਰੇ ਨਕਲ ਮਾਰ ਕੇ ਕੰਮ ਚਲਾਇਆ। ਅਤੇ ਬਾਜੀ ਨੇ ਉੱਥੇ ਕੀ ਲਿਖਣਾ ਸੀ? ਬਾਜੀ ਹੁਣ ਕਦੇ ਕਾ ਲਿਖ ਲੈ ਅਤੇ ਕਦੀ ਕੱਟ ਦੇ, ਕਦੀ ਕੀ ਲਿਖ ਲੈ ਅਤੇ ਕਦੀ ਕੱਟ ਦੇ। ਬਾਜੀ ਨੂੰ ਹੁਣ ਕੋਈ ਸਮਝ ਨਹੀਂ ਸੀ ਵੀ ਲਿਖਣਾ ਕਿਵੇਂ। ਅੱਛਾ, ਹੁਣ ਤੁਸੀਂ ਆਖੋਗੇ ਵੀ ਬਾਜੀ ਜ਼ਰਾ ਬਹੁਤੀ ਪੜ੍ਹੀ ਲਿਖੀ ਹੈ, ਇਸ ਲਈ ਬਾਜੀ ਨੂੰ ਅੰਗਰੇਜ਼ੀ ਲਿਖਣੀ ਆਉਂਦੀ ਹੈ, ਉਰਦੂ ਨਹੀਂ। ਅਤੇ ਉੱਥੇ ਭਾਈ ਜੀ ਕਿਹੜਾ ਅਲਾਮਾ ਇਕਬਾਲ ਸਾਹਿਬ ਦੀ ਕਿਤਾਬ ਦੇ ਵਿੱਚ ਕੋਈ ਨਿਸਾਬ ਸੀ ਜਾਂ ਕੋਈ ਪਰਚਾ ਦੇਣਾ ਸੀ ਬਾਜੀ ਨੇ, ਕੋਈ ਉਹ ਇੰਟਰਮੀਡੀਏਟ ਦਾ ਕਿ ਉਹ ਅੰਗਰੇਜ਼ੀ 'ਚ ਜਾਂ ਉਰਦੂ ਮੀਡੀਅਮ ਉੱਤੇ ਲਿਖਿਆ ਸੀ। ਉੱਥੇ ਇਹਨਾਂ ਦੀ ਮਰਜ਼ੀ ਹੈ। ਉਸ ਕਿਤਾਬ ਦੇ ਵਿੱਚ ਜ਼ਿਆਦਾਤਰ ਲੋਕ ਤਾਂ ਅੰਗਰੇਜ਼ੀ 'ਚ ਲਿਖ ਕੇ ਆਉਂਦੇ ਨੇ ਆਪਣਾ ਪੈਗਾਮ। ਇਹ ਭਾਵੇਂ ਅੰਗਰੇਜ਼ੀ 'ਚ ਲਿਖਦੇ ਅਤੇ ਭਾਵੇਂ ਉਰਦੂ 'ਚ ਲਿਖਦੇ, ਇਹਨਾਂ ਦੀ ਮਰਜ਼ੀ ਸੀ। ਜਿਹੜੀ ਜ਼ੁਬਾਨ ਇਹਨਾਂ ਨੂੰ ਲਿਖਣੀ ਆਉਂਦੀ ਸੀ ਨਹੀਂ ਸੀ ਤੇ ਕੋਈ ਹੋਰ ਲਿਖ ਦਿੰਦੇ, ਕੋਈ ਕੈਲਬਰੀ ਦੇ ਵਿੱਚ ਲਿਖ ਦਿੰਦੇ ਕੁਛ ਹੈ। ਲੇਕਿਨ ਬਾਜੀ ਨੇ ਉੱਥੇ ਉਰਦੂ ਦੇ ਵਿੱਚ ਹੀ ਕੰਮ ਜਿਹੜਾ ਸ਼ੁਰੂ ਕੀਤਾ। ਕਾ, ਕੇ, ਕੀ, ਕਦੇ ਉਹ ਕੱਟ ਦੇ ਅਤੇ ਕਦੀ ਲਿਖ ਲੈ। ਅਤੇ ਚੰਗਾ ਕੀਤਾ ਵੈਸੇ, ਮਿਹਰਬਾਨੀ ਹੈ ਬਾਜੀ ਕਿ ਅੰਗਰੇਜ਼ੀ 'ਚ ਨਹੀਂ ਸ਼ੁਰੂ ਕੀਤਾ, ਕਿਉਂਕਿ ਜੇ ਅੰਗਰੇਜ਼ੀ 'ਚ ਸ਼ੁਰੂ ਕਰ ਦਿੰਦੀ ਤਾਂ ਫਿਰ ਪਤਾ ਨਹੀਂ ਬਣਨਾ ਕੀ ਸੀ ਅਤੇ ਕਿਹੜੀ ਸ਼ੈ ਲਿਖਣੀ ਸੀ ਅਤੇ ਕਿਹੜੀ ਸ਼ੈ ਕੱਟਣੀ ਸੀ। ਇਹ ਫਿਰ ਵੀ ਚਲੋ ਬੇਇੱਜ਼ਤੀ ਹੋਈ ਹੈ ਪਰ ਥੋੜ੍ਹੀ ਹੋਈ ਹੈ ਭੈਣ ਮੇਰੀਏ, ਇਸ ਤੋਂ ਵੀ ਬਾਹਲੀ ਜ਼ਿਆਦਾ ਹੋ ਜਾਣੀ ਸੀ ਤੁਹਾਡੀ। ਚੰਗਾ ਕੀਤਾ ਬਚ ਗਏ। ਅੱਛਾ, ਬਹਰਹਾਲ ਹੁਣ ਬਾਜੀ 'ਤੇ ਗੱਲ ਹੋ ਗਈ। ਹੁਣ ਉਹਨਾਂ ਦੇ ਚਾਚੇ ਦਾ ਔਰ ਉਹਨਾਂ ਦਾ ਬੜਾ ਮੁਕਾਬਲਾ ਹੈ। ਇੱਕ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਜਦੋਂ ਦੀ ਬਾਜੀ ਚੀਫ ਮਿਨਿਸਟਰ ਬਣੀ ਹੈ ਅਤੇ ਉਹ ਪ੍ਰਾਈਮ ਮਿਨਿਸਟਰ ਬਣੇ ਨੇ, ਦੋਵਾਂ ਦੀ ਆਪਸ ਦੇ ਵਿੱਚ ਇੱਟ ਖਟਿੱਕੇ ਦਾ ਵੈਰ ਹੈ ਨਾ। ਇੱਟ ਔਰ ਰੋੜੇ ਦਾ ਜਿਵੇਂ ਵੈਰ ਹੁੰਦਾ ਹੈ, ਉਂਝ ਦਾ ਵੈਰ ਹੈ। ਅਤੇ ਹਜੇ ਤੱਕ ਦੋਨਾਂ ਦੀ ਇੱਕ ਵੀ 1-on-1 ਮੁਲਾਕਾਤ ਨਹੀਂ ਹੋਈ। ਅਮੂਮੀ ਤੌਰ 'ਤੇ ਅਗਰ ਚੀਫ ਮਿਨਿਸਟਰ ਔਰ ਪ੍ਰਾਈਮ ਮਿਨਿਸਟਰ ਜਿਹੜਾ ਉਹ ਅਗਰ ਤਾਂ ਹੋਏ ਨਾ ਕਿ ਜਿਸ ਤਰ੍ਹਾਂ ਸਾਡੀ ਜਮਾਤ ਦਾ ਔਰ ਨੂਨ ਲੀਗ ਦਾ ਜੋ ਵੀ ਹਿਸਾਬ ਕਿਤਾਬ ਹੈ ਤੁਹਾਨੂੰ ਪਤਾ ਹੀ ਹੈ, ਅਤੇ ਅਲੀ ਅਮੀਨ ਗੰਡਾਪੁਰ ਸਾਹਿਬ ਦੀ ਮੁਲਾਕਾਤ ਨਾ ਹੋਵੇ ਤਾਂ ਉਹ ਤਾਂ ਸਮਝ ਆਉਂਦੀ ਹੈ ਕਿ ਉੱਥੇ ਤਾਂ ਕੋਈ ਪੋਲੀਟੀਕਲ ਚਲੋ ਅਲਾਈਨਮੈਂਟ ਤਾਂ ਨਹੀਂ ਹੈ ਨਾ। ਇਹ ਤਾਂ ਹੁਣ ਚਾਚਾ ਭਤੀਜੀ ਵੀ ਨੇ, ਔਰ ਅਗਰ ਚਾਚਾ ਭਤੀਜੀ ਨਾ ਵੀ ਹੋਣ, ਵੈਸੇ ਤਾਂ ਇੱਕੋ ਹੀ ਪਾਰਟੀ ਦੇ ਨੇ ਨਾ। ਅਤੇ ਇਹ ਮੇਰਾ ਖਿਆਲ ਪਾਕਿਸਤਾਨ ਦੀ ਤਾਰੀਖ 'ਚ ਪਹਿਲੀ ਵਾਰੀ ਹੋਇਆ ਹੋਏਗਾ ਕਿ ਸਾਲ ਹੋਣ ਵਾਲਾ, ਜਨਵਰੀ ਚੜ੍ਹ ਗਿਆ, 8 ਫਰਵਰੀ ਤੁਹਾਡੇ ਸਾਹਮਣੇ ਸਾਲ ਹੋਣ ਵਾਲਾ, ਅਤੇ ਸਾਲ ਦੇ ਵਿੱਚ ਚਾਚੇ ਅਤੇ ਭਤੀਜੀ ਦੀ ਹਜੇ ਤੱਕ 1-on-1 ਮੁਲਾਕਾਤ ਦੀ ਤੁਸੀਂ ਕੋਈ ਇੱਕ ਤਸਵੀਰ ਵਿਖਾ ਦਿਓ, ਕੋਈ ਇੱਕ ਪ੍ਰੈਸ ਰਿਲੀਜ਼ ਵਿਖਾ ਦਿਓ ਅਤੇ ਮੈਂ ਤੁਹਾਨੂੰ ਮੰਨ ਜਾ। ਜਦੋਂ ਕਿਤੇ ਮਿਲਦੇ ਨੇ, ਕਿਸੇ ਤਕਰੀਬ ਦੇ ਵਿੱਚ ਹੁੰਦੇ ਨੇ, ਉੱਥੇ ਜਾ ਕੇ ਬਹਿੰਦੇ ਨੇ, ਜਾਂ ਅਗਰ ਮੁਲਾਕਾਤ ਹੈ ਤਾਂ ਅੱਬਾ ਜੀ ਨਾਲ ਬੈਠੇ ਹੁੰਦੇ ਨੇ। ਉੱਥੇ ਇਸਲਾਮਾਬਾਦ ਮੁਲਾਕਾਤ ਹੈ ਤਾਂ ਉਹ ਵੀ ਪੂਰੀ ਮੀਟਿੰਗ ਜਿੱਥੇ ਸਾਰੇ ਚੀਫ ਮਿਨਿਸਟਰ ਨੇ, ਉੱਥੇ ਬਾਜੀ ਦੀ ਔਰ ਪ੍ਰਾਈਮ ਮਿਨਿਸਟਰ ਦੀ ਅਲੱਗ ਮੁਲਾਕਾਤ ਨਹੀਂ ਹੁੰਦੀ। ਇੱਥੋਂ ਤੁਸੀਂ ਇਹਨਾਂ ਦਾ ਜਿਹੜਾ ਇੱਕ ਦੂਜੇ ਦੇ ਨਾਲ ਖੜਾਕ ਹੈ ਉਹ ਤੁਸੀਂ ਸਮਝ ਹੀ ਸਕਦੇ ਹੋ। ਬਹਰਹਾਲ ਅੱਜ ਜਿਹੜੀ ਗੱਲ 'ਤੇ ਅਸੀਂ ਚਾਨਣ ਪਾਉਣਾ ਉਹ ਸ਼ਹਬਾਜ਼ ਸ਼ਰੀਫ ਸਾਹਿਬ ਨੇ ਜਿਹੜਾ ਨਵਾਂ ਤੁਹਾਨੂੰ ਲਤੀਫਾ ਮੁਹੱਈਆ ਕੀਤਾ ਉਹਦੇ 'ਤੇ ਅਸੀਂ ਗੱਲ ਕਰਨੀ। ਉਹਨਾਂ ਜਿਹੜਾ ਨਵਾਂ ਲਤੀਫਾ ਮੁਹੱਈਆ ਕੀਤਾ ਉਹ ਇਹ ਹੈ ਕਿ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਇਨਕਲਾਬ ਹੈ ਨਾ ਉਹ ਨਾਲ ਆਉਂਦਾ ਹੈ। ਕਿਹਦੇ ਨਾਲ? ਮੂੰਹ ਨਾਲ ਨਹੀਂ, ਨਾਲ ਆਉਂਦਾ ਹੈ। ਇਹ ਤੁਸੀਂ ਆਂਦੇ ਹੋਵੋਗੇ ਗਿੱਲ ਸਾਹਿਬ ਨੂੰ ਕੀ ਹੋ ਗਿਆ? ਮੈਨੂੰ ਪਤਾ ਹੈ ਤੁਹਾਡਾ ਹਾਸਾ ਵੀ ਨਿਕਲ ਗਿਆ ਹੋਏਗਾ। ਮੁੰਡੇ ਤਾਂ ਬਹੁਤਾ ਹੱਸਣ ਲੱਗ ਪਏ ਨੇ ਗੱਲ ਸੁਣ ਕੇ ਵੀ ਇਹ ਪਤਾ ਨਹੀਂ ਇਹਨਾਂ ਦਾ ਸਿਰ ਫਿਰ ਗਿਆ। ਲਓ, ਤੁਹਾਨੂੰ ਲੱਗਦਾ ਹੋਏਗਾ ਲੇਕਿਨ ਤੁਸੀਂ ਸੁਣ ਲਓ, ਇਹ ਆਪ ਸੁਣ ਲਓ ਸ਼ਹਬਾਜ਼ ਸ਼ਰੀਫ ਸਾਹਿਬ ਦੇ ਕੋਲ। ਇਹ ਉਹਨਾਂ ਦੀ ਜ਼ਰਾ ਜ਼ੁਬਾਨੀ ਸੁਣੋ ਕੀ ਆਖਣ ਡਏ ਨੇ, सुनो। देखिए जापान, मैं एक दफ़ा जापान गया और वो होंडा फैक्ट्री थी। मैं जब गुजर रहा था तो वहाँ ऊ की आवाज़ आई, तो मैंने कहा ये क्या मामला है। फिर मैंने जो हमारे होस्ट थे, मैंने लगा उनसे पूछने, मैं चुप हो गया। फिर मैं आगे गया, फिर ऊ, जब तीसरी मरतबा ऊ हुआ तो मुझसे रहा ना गया। मैंने कहा ये वो डायरेक्टर था, मैंने कहा ये क्या हो रहा है। उसने कहा जी ये वर्कर्स हैं, एहतजाज कर रहे हैं, अंदाज़ा करें।
काम नहीं रुका, प्रोडक्शन जारी है, मगर अपना एहतजाज उन्होंने रिकॉर्ड करवाया करके। यहां पर तो जनाब इस्लामाबाद पर अपना लश्करकशी हो जाती है। ਸੁਣ ਲਿਆ ਜੇ, ਉਹਨਾਂ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਹੈ ਕਿ ਇhtਜਾਜ ਵੀ ਹੋ ਰਿਹਾ, ਪਰ ਦੇ ਨਾਲ। ਹੁਣ ਉਹ ਚਾਹੁੰਦੇ ਕੀ ਨੇ? ਉਹ ਇਹ ਚਾਹੁੰਦੇ ਨੇ ਕਿ ਤੁਸੀਂ ਜਿਹੜਾ ਇhtਜਾਜ ਵੀ ਕਰਨਾ ਨਾ, ਉਹ ਦੇ ਨਾਲ ਹੀ ਕਰੋ। ਅਸੀਂ ਤੁਹਾਨੂੰ ਗੋਲੀਆਂ ਵੀ ਮਾਰੀਏ, ਜੋ ਵੀ ਮਾਰੀਏ, ਅੱਗੋਂ ਤੁਸੀਂ ਬਸ ਖਲੋ ਕੇ ਜਿਹੜਾ ਨਾ ਕਰਨਾ। ਇਹ ਲੁੱਟਦੇ ਰਹਿਣ ਅਤੇ ਤੁਸੀਂ ਪਾਕਿਸਤਾਨੀ ਕੌਮ ਜਿਹੜੀ ਹੈ ਸਿਰਫ ਕਰੋ, ਇਸ ਤੋਂ ਅੱਗੇ ਕੋਈ ਕੰਮ ਨਾ ਕਰੋ। ਇਹ ਇਹਨਾਂ ਦੀ ਸੋਚ ਜੇ, ਇਹ ਇਹਨਾਂ ਦੇ ਖਿਆਲਾਤ ਨੇ, ਅਤੇ ਇਹ ਇਹਨਾਂ ਦਾ ਜਿਹੜਾ ਹਿਸਾਬ ਕਿਤਾਬ ਹੈ। ਕੱਲ੍ਹ ਹੀ ਤਕਰੀਰ ਕਰਦੇ ਆਖਣ ਡਏ ਸਨ ਕਿ ਜਿਹੜਾ ਪਾਕਿਸਤਾਨ ਦੀ ਮਿਲਟਰੀ ਦਾ ਔਰ ਹਕੂਮਤ ਦਾ, ਮਤਲਬ ਜਨਰਲ ਆਸਿਮ ਮੁਨੀਰ ਦਾ ਔਰ ਇਹਨਾਂ ਦਾ ਜਿਹੜਾ ਸਾਥ ਹੈ, ਇਹ ਪਾਕਿਸਤਾਨ ਦੀ ਤਾਰੀਖ 'ਚ ਪਹਿਲੇ ਇਹੋ ਜਿਹਾ ਕੋਆਪਰੇਸ਼ਨ, ਕੋਆਰਡੀਨੇਸ਼ਨ ਪਹਿਲਾਂ ਨਹੀਂ ਰਿਹਾ। ਹਾਂਜੀ, ਵਾਕਈ ਤੁਸੀਂ ਇੱਕ ਦੂਜੇ ਦੇ ਬਹੁਤ ਹੀ ਕਰੀਬ ਹੋਏ, ਅਤੇ ਅਸੀਂ ਸਮਝਦੇ ਇਸ ਗੱਲ ਨੂੰ। ਇੰਝ ਹੀ ਹੈ ਕਿ ਜਿਵੇਂ ਇੱਕ ਦੂਜੇ ਦੇ ਤੁਸੀਂ ਫਸਟ ਕਜ਼ਨ ਹੁੰਦੇ ਹੋ, ਇਹ ਤਾਂ ਅਸੀਂ ਮੰਨ ਲੈਂਦੇ। ਲੇਕਿਨ ਨਾਲ ਆਉਂਦੇ ਨੇ ਵੀ ਦਿਲ 'ਚ ਵਸਵਸੇ ਨੇ। ਹੁਣ ਇਹ ਵਸਵਸੇ ਤੁਹਾਡੇ ਦਿਲ 'ਚ ਕਾਹਦੇ ਨੇ, ਇਹ ਸਾਨੂੰ ਨਹੀਂ ਪਤਾ। ਇਹ ਵਸਵਸੇ ਮੇਰਾ ਖਿਆਲ ਇਸੇ ਵਜ੍ਹਾ ਤੋਂ ਨੇ ਕਿ ਦੋਵਾਂ ਨੂੰ ਹੀ ਪਤਾ ਹੈ ਕਿ ਇਹ ਦੋਵੇਂ ਇੱਕ ਦੂਜੇ ਨੂੰ ਠਿੱਬੀ ਦੇਣ ਨੂੰ ਕਿਸੇ ਨਾ ਕਿਸੇ ਵੇਲੇ, ਜਦੋਂ ਮਫਾਦ ਕਿਸੇ ਹੋਰ ਪਾਸੇ ਜ਼ਿਆਦਾ ਹੋਇਆ, ਤਾਂ ਦੋਵਾਂ ਨੇ ਇੱਕ ਦੂਜੇ ਨੂੰ ਠਿੱਬੀ ਦੇਣ ਲੱਗਿਆ, 1 ਮਿੰਟ ਨਹੀਂ ਲਾਉਣਾ। ਬਹਰਹਾਲ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕੱਲ੍ਹ ਆਪਣੀ ਤਕਰੀਰ 'ਚ ਆਖਿਆ ਕਿ ਮੇਰੇ ਦਿਲ ਦੇ ਵਿੱਚ ਜਿਹੜੇ ਨਾ ਉਹ ਵਸਵਸੇ ਨੇ। ਇਹ ਤਾਂ ਹੁਣ ਰੱਬ ਹੀ ਕੱਢ ਸਕਦਾ ਤੁਹਾਡੇ ਵਸਵਸੇ ਜਿਹੜੇ ਨੇ, ਮੈਂ ਇਹੀ ਆਖ ਸਕਦਾ। ਲੇਕਿਨ ਇਹ ਤੁਹਾਡਾ ਆਖ ਦੇਣਾ ਵੀ ਇੰਨਾ ਵੀ ਕਾਫੀ ਹੈ ਕਿ ਵਸਵਸੇ ਨੇ। ਅਗਲੀ ਖਬਰ ਕਿਸਾਨਾਂ ਦੇ ਬਾਰੇ। ਅੱਜ ਫਿਰ ਕਿਸਾਨਾਂ ਦੀ ਕਣਕ ਨੂੰ ਜਿਵੇਂ ਰੋਲਿਆ ਸੀ, ਕਿਸਾਨਾਂ ਨੇ ਪਿਛਲੀ ਵਾਰੀ 16.5 ਮਿਲੀਅਨ ਏਕੜ ਕਣਕ ਬੀਜੀ ਸੀ। ਕਿੰਨੀ? 16.5 ਮਿਲੀਅਨ ਏਕੜ। 16.5 ਮਿਲੀਅਨ ਦਾ ਮਤਲਬ ਹੈ ਕਿ ਕੋਈ 1 ਕਰੋੜ ਤਕਰੀਬਨ 65 ਲੱਖ ਏਕੜ ਜਿਹੜੀ ਹੈ ਉਹ ਕਿਸਾਨਾਂ ਨੇ ਗੰਦਮ ਜਿਹੜੀ ਹੈ, ਕਣਕ ਹੈ, ਉਹ ਪਿਛਲੀ ਵਾਰੀ ਬੀਜੀ ਸੀ। ਲੇਕਿਨ ਇਸ ਵਾਰੀ ਕੀ ਹੋਇਆ ਜੀ? ਇਸ ਵਾਰੀ ਉਹਨਾਂ ਨੇ ਸਿਰਫ 12 ਮਿਲੀਅਨ ਏਕੜ ਜਿਹੜੀ, ਤਕਰੀਬਨ 1 ਕਰੋੜ ਤੇ 20 ਲੱਖ ਏਕੜ ਜਿਹੜੀ ਉਹ ਗੰਦਮ ਉਹਨਾਂ ਨੇ ਜਿਹੜੀ ਹੈ ਉਹ ਬੀਜੀ ਹੈ। ਇਹ ਸੂਰਤ ਹਾਲ ਤੁਹਾਡੇ ਸਾਹਮਣੇ ਹੀ ਹੈ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਇਸ ਵਾਰੀ ਤਕਰੀਬਨ ਤੁਸੀਂ ਅਗਰ ਹਿਸਾਬ ਲਾ ਲਓ ਤੇ 25% ਜਿਹੜੀ ਹੈ ਉਹ ਘੱਟ ਕਣਕ ਬੀਜੀ ਗਈ ਹੈ। 25% ਕੋਈ ਛੋਟੀ ਨਹੀਂ ਹੈ। 5% ਵੀ ਘੱਟ ਵੇਚੀ ਜਾਏ ਤੇ ਉਹਦਾ ਵੀ ਜਿਹੜਾ ਖਿਲਾਰ ਪੈਂਦਾ ਹੈ ਉਹ ਸਾਂਭਿਆ ਨਹੀਂ ਜਾਂਦਾ ਹਕੂਮਤ ਕੋਲੋਂ। ਇਹ 25% ਘੱਟ ਕਣਕ ਇਸ ਵਾਰੀ ਕਿਸਾਨ ਨੇ ਲਾਈ ਹੈ। ਕਿਸਾਨ ਵੀ ਕੀ ਕਰੇ? 4000 ਦੇ ਵਿੱਚ ਜਿਹੜੀ ਉਹਨੂੰ ਕਣਕ ਪੈਂਦੀ ਸੀ, ਉਹ ਕਣਕ ਇਹਨਾਂ ਨੇ 2500 ਰੁਪਈਏ ਦੇ ਵਿੱਚ, 2200 ਰੁਪਈਏ ਦੇ ਵਿੱਚ, ਕੱਖ ਕੰਡਾ ਉਹਨਾਂ ਨੂੰ ਉਹਦੇ 'ਚੋਂ ਨਾ ਲੱਭਿਆ ਅਤੇ ਰੁਲ ਗਏ ਕਿਸਾਨ। ਨਾ ਉਹਨਾਂ ਨੂੰ ਪੈਸੇ ਲੱਭੇ, ਅਤੇ ਬਾਅਦ ਦੇ ਵਿੱਚ ਖਰੀਦਦੇ ਰਹੇ ਮਿਡਲਮੈਨ ਕੋਲੋਂ, ਅਤੇ ਉਹਨਾਂ ਨੂੰ ਪੈਸੇ ਦਿੰਦੇ ਰਹੇ, ਜਾਂ ਇੰਪੋਰਟ ਕੀਤੀ ਅਤੇ ਬਾਹਰ ਡਾਲਰ ਦੇ ਦੇ ਕੇ ਉੱਥੋਂ ਖਰੀਦਦੇ ਰਹੇ ਸਭ ਕੁਛ। ਲੇਕਿਨ ਆਪਣਾ ਕਿਸਾਨ ਜਿਹੜਾ ਉਹ ਮਾਰ ਛੱਡਿਆ, ਅਤੇ ਹੁਣ ਕਿਸਾਨ ਜਿਹੜਾ ਉਹਨੇ ਵੀ ਤੋਬਾ ਕਰ ਲਈ ਅਤੇ ਉਹਨੇ ਕਣਕ ਹੀ ਨਹੀਂ ਲਾਈ। ਹੁਣ ਵੇਖਦੇ ਇਹਦੇ ਵਿੱਚੋਂ ਕੀ ਨਿਕਲਦਾ ਸਾਰੀ ਗੱਲ 'ਚੋਂ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਜਨਾਬ ਇਹਨਾਂ ਦੇ ਇੱਕ ਵਜ਼ੀਰ ਨੇ, ਉਹਨਾਂ ਨੇ ਨਵਾਂ ਹੀ ਜਿਹੜਾ ਆਪਣਾ ਇੱਕ ਉਹਨਾਂ ਨੇ, ਮੈਂ ਇਹੀ ਆਖਾਂਗਾ ਕਿ ਉਹਨਾਂ ਨੇ ਨਵਾਂ ਰਿਕਾਰਡ ਕਾਇਮ ਕੀਤਾ। ਇਹ ਮੁਸਲਿਮ ਲੀਗ ਨੂਨ ਦੇ ਵਜ਼ੀਰ ਨੇ, ਬੈਤੁਲ ਮਾਲ ਦੇ ਵਜ਼ੀਰ ਨੇ ਵੈਸੇ ਵੀ, ਸੁਹੇਲ ਸ਼ੌਕਤ ਭੱਟ ਸਾਹਿਬ ਨੇ। ਅਤੇ ਇਹਨਾਂ ਦੇ ਘਰ ਚੋਰੀ ਦੀ ਬਿਜਲੀ ਜਾ ਰਹੀ ਸੀ, ਮੀਡੀਆ ਰਿਪੋਰਟ ਕਰ ਰਿਹਾ। ਸਿਰਫ ਇਹਨਾਂ ਦੇ ਘਰ ਹੀ ਨਹੀਂ ਆਉਂਦੇ ਨੇ, ਪੂਰੇ ਇਲਾਕੇ, ਪੂਰੇ ਪਿੰਡ 'ਚ ਹੀ ਚੋਰੀ ਹੋ ਰਹੀ ਸੀ ਇਹਨਾਂ ਦੀ ਵਜ੍ਹਾ ਤੋਂ। ਇਹ ਰਿਪੋਰਟ ਕਰ ਰਹੇ ਨੇ ਮੀਡੀਆ ਵਾਲੇ। ਇਹ ਦੱਸਣਗੇ ਵੀ ਇਹ ਕਿਉਂ ਕਰ ਰਹੇ ਸਨ, ਜਾਂ ਕਿੰਨੀ ਕਰ ਰਹੇ ਸਨ, ਜਾਂ ਕਦੋਂ ਦੀ ਕਰ ਰਹੇ ਸਨ। ਬਹਰਹਾਲ ਇਹਨਾਂ ਨੇ ਚੋਰੀਆਂ ਡੱਕਣੀਆਂ ਨੇ, ਇਹਨਾਂ ਨੇ ਆਵਾਮ ਦੇ ਲੀਡਰ ਬਣਨਾ ਹੈ, ਇਹਨਾਂ ਨੇ ਆਵਾਮ ਦੀ ਸਰਪ੍ਰਸਤੀ ਕਰਨੀ ਹੈ। ਇਹਨਾਂ ਨੂੰ ਪੁਰਾਣੀਆਂ ਚੋਰੀਆਂ ਦੀਆਂ ਜਿਹੜੀਆਂ ਆਦਤਾਂ ਪਈਆਂ ਨੇ, ਉਹ ਹੁਣ ਮੈਨੂੰ ਦੱਸੋ ਵੀ ਕਿੱਥੋਂ ਨਿਕਲ ਸਕਦੀਆਂ ਨੇ ਅਤੇ ਕੀ ਹੋ ਸਕਦਾ। ਅੱਛਾ ਜੀ, ਜੱਜ ਰਹਿਮਤ ਸ਼ਾਹ ਨੇ, ਜਿਹੜੇ ਚੀਫ ਮਿਨਿਸਟਰ ਹੈ ਗਿਲਗਿਤ ਬਲਤਿਸਤਾਨ ਨੇ, ਉਹਨਾਂ ਨੂੰ 34 ਸਾਲ ਦੀ ਸਜ਼ਾ ਦੇ ਛੜੀ ਹੈ। ਕਿੰਨੀ ਜੀ? 34 ਸਾਲ ਦੀ ਸਜ਼ਾ। ਸਜ਼ਾ ਕਦ ਤੋਂ? ਉਹਨਾਂ ਨੇ ਇਦਾਰਿਆਂ ਦੇ ਖਿਲਾਫ ਬਿਆਨ ਦਿੱਤਾ। ਮਤਲਬ ਕੋਈ ਕਸਰ ਅਸਾਂ ਛੱਡਣੀ ਨਹੀਂ। ਇਹ ਜਿਹੜੇ ਖਾਲਿਦ ਖੁਰਸ਼ੀਦ ਸਾਹਿਬ ਨੇ, ਇਹ ਸਾਬਕ ਚੀਫ ਮਿਨਿਸਟਰ ਨੇ, ਕਿੱਥੋਂ ਦੇ? ਗਿਲਗਿਤ ਬਲਤਿਸਤਾਨ ਦੇ। ਤੁਸੀਂ ਸਮਝ ਹੀ ਸਕਦੇ ਹੋ ਕਸ਼ਮੀਰ, ਗਿਲਗਿਤ ਬਲਤਿਸਤਾਨ, ਉਹਦੇ ਮਾਮਲਾਤ ਕੀ ਨੇ। ਹਿੰਦੁਸਤਾਨ ਉੱਥੇ ਕਿੰਨੀ ਐਕਸਪਲੋਇਟੇਸ਼ਨ ਕਰਨਾ ਚਾਹੁੰਦਾ ਹੈ। ਸਾਡੇ ਲਈ ਉਹ ਕਿੰਨੇ ਸੈਂਸਿਟਿਵ ਏਰੀਆਜ਼ ਨੇ ਸਾਡੇ। ਲੇਕਿਨ ਉਸ ਦੇ ਬਾਵਜੂਦ ਇਹ ਹਕੂਮਤ ਪਤਾ ਨਹੀਂ ਇਹਨਾਂ ਸਿਰ ਨੂੰ ਚੜ੍ਹਾ ਲਈ ਹੈ ਕੋਈ ਗੱਲ, ਜਾਂ ਕੀ ਕੀਤਾ। ਅਗਲੀ ਖਬਰ ਜਿਹੜੀ ਹੈ ਕਿ ਜੀ ਉਹ ਆਪਣਾ ਚਾਚਾ ਕਾਇਨਾਤ, ਤੁਹਾਨੂੰ ਪਤਾ ਹੀ ਹੈ, ਕਾਇਨਾਤ ਦੀ ਟੋਕਰੀ ਵਾਲਾ ਚਾਚਾ ਜਿਹੜਾ, ਉਹਨਾਂ ਨੇ ਇੱਕ ਖਬਰ 3-4 ਦਿਨ ਤੋਂ ਦੇਣੀ ਸ਼ੁਰੂ ਕੀਤੀ ਸੀ ਕਿ ਜੀ ਬੁਸ਼ਰਾ ਬੀਬੀ ਬੜਾ ਅਹਿਮ ਕਿਰਦਾਰ ਅਦਾ ਕਰ ਰਹੇ ਨੇ। ਬੁਸ਼ਰਾ ਬੀਬੀ ਪਸ਼ਾਵਰ ਤੋਂ ਚਲੇ ਗਏ ਨੇ, ਵਾਪਸ ਆ ਗਏ ਨੇ। ਅੱਛਾ, ਸਾਨੂੰ ਵੀ ਸਮਝ ਨਹੀਂ ਸੀ ਆਉਂਦੀ ਵੀ ਇਹ ਚਾਚਾ ਕਾਇਨਾਤ ਸਾਹਿਬ ਜਿਹੜੇ ਨੇ, ਇਹ ਬੁਸ਼ਰਾ ਬੀਬੀ 'ਤੇ ਐਡਾ ਫੋਕਸ ਕਿਉਂ ਨੇ। ਹੁਣ ਸਾਨੂੰ ਇਸਲਾਮਾਬਾਦ ਤੋਂ ਪਤਾ ਲੱਗਣ ਡਿਆ ਹੈ ਕਿ ਜਿਹੜੀ ਇਸਟੈਬਲਿਸ਼ਮੈਂਟ ਹੈ ਉਹ ਇਹ ਖਬਰ ਫੀਡ ਕਰ ਰਹੀ ਹੈ ਕਿ ਕੋਰ ਕਮਾਂਡਰ ਪਸ਼ਾਵਰ ਅਤੇ ਬੁਸ਼ਰਾ ਬੀਬੀ ਦੇ ਮੁਜ਼ਾਕਰਾਤ ਹੋਏ ਨੇ। ਅਸੀਂ ਆਪਣੇ ਜ਼ਰਾਏ ਨਾਲ ਪਤਾ ਕਰਾਇਆ, ਬਿਲਕੁਲ ਝੂਠ ਖਬਰ ਹੈ। ਬਿਲਕੁਲ ਇਹ ਬੁਸ਼ਰਾ ਬੀਬੀ ਦੇ ਖਿਲਾਫ ਪੂਰਾ ਇੱਕ ਨਵਾਂ ਪ੍ਰੋਪੇਗੈਂਡਾ ਲਾਂਚ ਕਰਨ ਲੱਗੇ ਨੇ, ਅਤੇ ਕੋਈ ਐਸੇ ਮੁਜ਼ਾਕਰਾਤ ਨਹੀਂ ਹੋ ਰਹੇ। ਮੁਜ਼ਾਕਰਾਤ ਇਮਰਾਨ ਖਾਨ ਸਾਹਿਬ ਨੇ ਜਿਹੜੀ ਕਮੇਟੀ ਬਣਾਈ ਉਹ ਕਰ ਰਹੇ ਨੇ।
ਬੁਸ਼ਰਾ ਬੀਬੀ ਨੂੰ ਦੁਬਾਰਾ ਇਹ ਖਿੱਚ ਰਹੇ ਨੇ ਸਾਰੇ ਕੰਮ ਦੇ ਵਿੱਚ। ਤੇ ਇਹ ਸਾਰਾ ਮਾਮਲਾ ਕਰਨ ਵਾਸਤੇ ਪਹਿਲਾਂ ਚਾਚਾ ਕਾਇਨਾਤ ਕੋਲੋਂ ਇਹ ਸਟੋਰੀ ਕਰਵਾਈ 2-3 ਦਿਨ, ਹੁਣ ਇਹਨਾਂ ਨੇ ਇਹ ਸਟੋਰੀ ਫੀਡ ਕਰ ਦਿੱਤੀ। ਅਸੀਂ ਆਖਿਆ ਕਿ ਤੁਹਾਨੂੰ ਇਹ ਗੱਲ ਦੱਸ ਦਈਏ। ਅੱਛਾ ਜੀ, ਜ਼ਾਹਿਦ ਗਸ਼ਕੋਰੀ ਸਾਹਿਬ ਬੜੇ ਮੰਨੇ ਪਰਮੰਨੇ ਰਿਪੋਰਟਰ ਨੇ, ਉਹਨਾਂ ਕਿਹਾ ਜੀ ਕਿ 50 ਸਾਲ ਪਹਿਲਾਂ ਜਿਹੜੇ ਝੂਠੇ ਵਾਹਿਆਤ ਕਿਸਮ ਦੇ ਕੇਸ ਭੁੱਟੋ ਸਾਹਿਬ ਤੇ ਬਣਾਏ ਸਨ, ਉਹੋ ਜਿਹੇ ਕੇਸ ਜਿਹੜੇ ਨੇ ਹੁਣ ਇਮਰਾਨ ਖਾਨ ਤੇ ਬਣਾਏ ਨੇ, ਤੇ ਉਹ ਮਾਮਲਾਤ ਜਿਹੜੇ ਨੇ ਉਹ ਹੀ ਨਜ਼ਰ ਆਉਂਦੇ ਨੇ। ਔਰ ਇਸਟੈਬਲਿਸ਼ਮੈਂਟ ਨੇ ਉਹਨਾਂ ਨੇ ਲਫ਼ਜ਼ ਤੇ ਨਹੀਂ ਕਹੇ, ਲੇਕਿਨ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ ਇਹਨਾਂ ਕੁਛ ਨਹੀਂ ਸਿੱਖਿਆ, ਨਾ ਇਹ ਕੁਛ ਸਿੱਖਣਾ ਚਾਹੁੰਦੇ ਸਨ ਤੇ ਨਾ ਇਹਨਾਂ ਨੇ ਕੁਛ ਸਿੱਖਿਆ ਤੇ ਨਾ ਇਹਨਾਂ ਸਿੱਖਣਾ। ਜਿਹੜੇ ਕੰਮ 50 ਸਾਲ ਪਹਿਲੇ ਕਰਦੇ ਸਨ ਉਹੀ ਹੁਣ ਕਰ ਰਹੇ ਨੇ। ਅੱਛਾ ਜੀ, ਅੱਗੋਂ ਜ਼ਈਮ ਕਾਦਰੀ ਸਾਹਿਬ ਨੇ ਇੱਕ ਇੰਟਰਵਿਊ ਦਿੱਤਾ ਹੈ। ਉਹ ਤੁਹਾਨੂੰ ਪਤਾ ਹੈ ਨੂਨ ਲੀਗ ਦੇ ਬੜੇ ਸਰਗਰਮ ਕਾਰਕੁਨ ਸਨ, ਲੀਡਰ ਸਨ, ਬਲਕਿ ਲਾਹੌਰ 'ਚੋਂ ਇਲੈਕਸ਼ਨ ਵੀ ਲੜਦੇ ਰਹੇ, ਅਹੁਦੇਦਾਰ ਵੀ ਰਹੇ। ਉਹਨਾਂ ਆਖਿਆ ਜੀ ਕਿ ਮੈਂ ਨਵਾਜ਼ ਸ਼ਰੀਫ ਦੇ ਬੱਚਿਆਂ ਦੀ ਜਿਹੜਾ ਨਾ ਉਹ ਨੌਕਰ ਨਹੀਂ ਬਣ ਸਕਦਾ ਸਾਂ। ਨਵਾਜ਼ ਸ਼ਰੀਫ ਇਸਟੈਬਲਿਸ਼ਮੈਂਟ ਦਾ ਹੀ ਪ੍ਰੋਜੈਕਟ ਸੀ ਔਰ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਦੇ ਨਾਲ ਸਾਂ, ਲੇਕਿਨ ਮੈਂ ਉਹਨਾਂ ਦੇ ਬੱਚਿਆਂ ਦਾ ਨੌਕਰ ਨਹੀਂ ਸੀ ਬਣ ਸਕਦਾ, ਮੇਰੇ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ, ਇਸ ਲਈ ਮੈਂ ਨੂਨ ਲੀਗ ਜਿਹੜੀ ਹੈ ਉਹ ਛੱਡ ਦਿੱਤੀ। ਇਹ ਉਹਨਾਂ ਨੇ ਇੱਕ ਰੀਸੈਂਟ ਇੰਟਰਵਿਊ ਦਿੱਤਾ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਲੇਮ ਕੀਤੀ। ਅੱਛਾ ਜੀ, ख्वाजा आसिफ ਸਾਹਿਬ ਆਂਦੇ ਨੇ ਵੀ ਜੇ ਕਿਆਦਤ ਨੇ ਇਜਾਜ਼ਤ ਦਿੱਤੀ ਤਾਂ ਮੈਂ ਸਿਆਸਤ ਛੱਡ ਦਿਆਂਗਾ। ਦੱਸੋ ख्वाजा ਜੀ, ਜੇ ਤੁਸੀਂ ਸਿਆਸਤ ਛੱਡ ਦਿੱਤੀ ਤੇ ਵੀਰ ਮੇਰਿਆ ਤੁਹਾਨੂੰ ਪਾਗਲਖਾਨੇ ਘਰ ਵਾਲਿਆਂ ਨੂੰ ਛੱਡ ਕੇ ਆਉਣਾ ਪੈਣਾ। ਹਜੇ ਤੇ ਸਾਰਾ ਦਿਨ ਬਾਹਰ ਫਿਰਦੇ ਹੋ, ਲੂਰ ਕਿਤੇ ਅੰਬ ਚੂਪਦੇ ਹੋ, ਕਿਤੇ ਮੇਰਾ ਮਤਲਬ ਹੈ ਕੱਛਾ ਪਾ ਕੇ ਆਪਣੀ ਹਿੱਕ ਜੀ ਬਾਹਰ ਨੂੰ ਕੱਢ ਕੇ ਵੱਖੀ ਦੂਸਰੇ ਪਾਸੇ ਨੂੰ ਕੱਢ ਕੇ ਛਾਲਾਂ ਮਾਰਦੇ, ਨਹਿਰਾਂ ਦੇ ਵਿੱਚ ਨਹਾਉਂਦੇ ਹੋ, ਲੋਕੀ ਤੁਹਾਨੂੰ ਲਈ ਫਿਰਦੇ ਨੇ। ਚਲੋ ਇੱਕ ਦਾ ਲੱਗਾ, ਬੱਚੇ ਤੁਹਾਡੇ ਜਿਹੜੇ ਨੇ ਉਹ ਤੁਹਾਡੇ ਲਾਗੇ ਨਹੀਂ ਲੱਗਦੇ ਪਹਿਲਾਂ ਹੀ, ਜ਼ੁਬਾਨ ਤੁਹਾਡੀ ਵਜ੍ਹਾ ਤੋਂ। ਭਰਜਾਈ ਸਾਡੀ ਵੀ ਸੁਣਿਆ ਵੀ ਤੁਹਾਨੂੰ ਉਹਦੀ ਵੀ ਦੁਆ ਹੀ ਹੁੰਦੀ ਵੀ ਘਰੋਂ ਬਾਹਰ ਹੀ ਰਹੋ ਤੁਸੀਂ ਖੈਰ ਦੇ ਨਾਲ। ਤੇ ਜੇ ਤੁਸੀਂ ਸਿਆਸਤ ਛੱਡ ਦਿੱਤੀ ਤੇ ਇਹ ਤਾਂ ਮੈਂ ਵੀ ਆਖਾਂਗਾ ਵੀ ਨਹੀਂ, ਕਿਆਦਤ ਨੂੰ ਨਹੀਂ ਕਹਿਣਾ ਚਾਹੀਦਾ ਤੁਹਾਨੂੰ ਵੀ ਤੁਸੀਂ ਸਿਆਸਤ ਛੱਡੋ। ਯਕੀਨ ਕਰੋ, ਜੇ ਤੁਸੀਂ ਸਿਆਸਤ ਛੱਡ ਦਿੱਤੀ ਇਸ ਤੋਂ ਵੱਡਾ ਜ਼ੁਲਮ ਤੁਹਾਡੇ ਘਰ ਵਾਲਿਆਂ 'ਤੇ ਕਿਹੜਾ ਹੋਏਗਾ, ਉਹਨਾਂ ਨੂੰ ਤੁਹਾਨੂੰ ਬਰਦਾਸ਼ਤ ਕਰਨਾ ਪਏਗਾ ਸਾਰਾ ਦਿਨ। ਨਹੀਂ, ਤੁਸੀਂ ਸਿਆਸਤ ਹੀ ਕਰੋ, ਹੈ ਜਿਹੜੀ ਬਾਹਰ ਅਬਤਵਾ ਬਾਹਰ ਬੋਲਦੇ ਹੋਏ ਬਾਹਰ ਹੀ ਠੀਕ ਹੈ। ਘਰ ਦੇ ਵਿੱਚ ਜਾ ਕੇ ਕਰੋਗੇ ਤਾਂ ਸੋਚੋ ਬੱਚਿਆਂ ਦਾ, ਬੇਗਮ ਦਾ, ਦੂਜਿਆਂ ਦਾ ਕੀ ਬਣੇਗਾ। ਇਹ ਮੇਰਾ ਖਿਆਲ ਕਿਆਦਤ ਜਿਹੜਾ ਨਾ ਇਸ਼ਾਰਾ ਇਹਨਾਂ ਦਾ ਜਨਰਲ ਆਸਿਮ ਮੁਨੀਰ ਸਾਹਿਬ ਵਾਲੇ ਪਾਸੇ ਨੂੰ ਹੈ, ਤੇ ਇਹਨਾਂ ਨੂੰ ਫਿਕਰ ਇਹ ਪੈ ਗਈ ਹੈ ਕਿ ਇਸ ਵੇਲੇ ਜਿਹੜੇ ਓਵਰਆਲ ਇੰਟਰਨੈਸ਼ਨਲ ਹਾਲਾਤ ਬਣ ਰਹੇ ਨੇ, ਦੂਜੇ ਮਾਮਲਾਤ ਬਣ ਰਹੇ ਨੇ, ਉਹਦੇ 'ਚ ਜਨਰਲ ਸਾਹਿਬ ਦੀ ਕੋਈ ਮਜਬੂਰੀ ਨਾ ਬਣੇ, ਮਾਮਲਾਤ ਕੋਈ ਹੋਰ ਨਾ ਬਣ ਜਾਣ ਤੇ ਸਾਡੇ ਫਾਰਮ 47 ਵਾਪਸ ਨਾ ਹੋ ਜਾਣ। ਤੇ ਉਹ ਪਹਿਲਾਂ ਹੀ ਪੈਗਾਮ ਭੇਜ ਰਿਹਾ ਸ਼ਾਇਰ ਕਿ ਮੈਨੂੰ ਹੁਣ ਅੱਛਾ ਚਲਤਾ ਹੂੰ ਦੁਆਓਂ ਮੇਂ ਯਾਦ ਰੱਖਣਾ। ਇਹ ਉਹ ਵਾਲੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਜ਼ਾਹਿਰ ਹੈ ਜਿਹੜੀ ਰਿਹਾਨਾ ਡਾਰ ਸਾਹਿਬਾਂ ਨੇ ਅੰਮਾ, ਉਹ ਤਾਂ ਇਹਨਾਂ ਕੋਲੋਂ ਜਿੱਤੇ ਨੇ, ਇਹਨਾਂ ਦਾ ਫਾਰਮ 47 ਜਿੱਦਣ ਵਾਪਸ ਹੋਇਆ ਧੜਮ ਕਰਕੇ ਥੱਲੇ ਡਿੱਗ ਪੈਣੇ ਨੇ। ਤੇ ਮੇਰਾ ਖਿਆਲ ਇੱਥੇ ਸ਼ਾਇਰ ਜਿਹੜਾ ਉਹ ਇਹ ਪੈਗਾਮ ਦੇਣਾ ਚਾਹੁੰਦਾ ਹੈ, ਹੋਰ ਗੱਲ ਐਸੀ ਹੈ ਕੋਈ ਨਹੀਂ। ਬਾਕੀ ਇਹ ਤੇ ਸਿਆਸਤ ਛੱਡ ਦੇਣ ਤੇ ਇਹਨਾਂ ਨੇ ਕਿਹੜੇ ਪਾਸੇ ਜਾਣਾ ਸਿਆਸਤ ਛੱਡ ਕੇ, ਤੁਹਾਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਹੈ। ਅੱਛਾ ਜੀ, ਜਿਹੜਾ ਟੋਲ ਟੈਕਸ ਹੈ ਉਹਦੇ ਵਿੱਚ ਉਰਦੂ 'ਚ ਅਸੀਂ ਇਹਨੂੰ ਟੋਲ ਟੈਕਸ ਆਖਦੇ ਨੇ, ਪੰਜਾਬੀ ਦੇ ਵਿੱਚ ਤੇ ਅੰਗਰੇਜ਼ੀ 'ਚ ਇਹਨੂੰ ਜਿਹੜਾ ਉਹ ਟੋਲ ਕਹਿ ਦਿੰਦੇ ਨੇ। ਇਹ ਸੜਕਾਂ ਦੇ ਉੱਤੇ ਜਿਹੜਾ ਟੈਕਸ ਲਾਉਂਦੇ ਨੇ ਉਹ ਜਿਹੜਾ ਉਹਨੂੰ ਹੁਣ ਉਹ ਵੀ ਵਧਾ ਦਿੱਤਾ। ਕੱਲ੍ਹ ਤੁਹਾਨੂੰ ਅਸੀਂ ਦੱਸਿਆ ਸੀ ਕਿ ਆਬਿਆਨਾ ਵਧਾ ਦਿੱਤਾ ਸੀ, 440 ਰੁਪਈਏ ਤੋਂ 2400 ਰੁਪਈਆ ਫੀ ਏਕੜ ਕਰ ਦਿੱਤਾ ਸੀ, ਅੱਜ ਇਹ ਵਧਾ ਦਿੱਤਾ। ਪੈਟਰੋਲ ਵੀ ਕੱਲ੍ਹ ਰਾਤ ਦਾ ਵਧਾ ਦਿੱਤਾ ਹੈ। ਤੇ ਤੁਹਾਨੂੰ ਹੁਣੇ ਇਹ ਵੀ ਅਸੀਂ ਦੱਸਿਆ ਸੀ ਕਿ 0.98 ਤੇ GDP ਵੱਧ ਰਹੀ ਹੈ ਔਰ ਇਮਰਾਨ ਖਾਨ ਦੇ ਆਖਰੀ ਸਾਲ ਦੇ ਵਿੱਚ 6% ਦੇ ਉੱਤੇ, ਇਹ ਹੁਣ 1% ਵੀ ਨਹੀਂ ਹੈ ਜੇ 0.98 ਹੈ। ਤੇ ਦੂਸਰੇ ਪਾਸੇ ਆਉਂਦੇ ਨੇ ਕਿ ਰੈਕੋਡੈਕ ਦੇ 15% ਸ਼ੇਅਰ ਵੇਚ ਦਿੱਤੇ ਨੇ 54 ਕਰੋੜ ਦੇ। ਉਹ ਜਿਹੜੀ 100 ਅਰਬ ਡਾਲਰ ਦੀ ਇਨਵੈਸਟਮੈਂਟ ਆਉਣੀ ਸੀ ਉਹ ਤਾਂ ਨਾ ਆਈ, ਰੈਕੋਡੈਕ ਵੀ ਵੇਚ ਛੱਡੀ ਹੈ। ਮਤਲਬ ਸੇਲ 'ਤੇ ਲਾ ਦਿਓ ਹਰ ਸ਼ੈ, ਜਿਹੜੀ ਕੋਈ ਸ਼ੈ ਕੰਮ ਦੀ ਹੈ ਪਾਕਿਸਤਾਨ ਕੋਲ ਉਹ ਰਹਿ ਨਾ ਜਾਏ। ਤੇ ਨਾਲ ਆਉਂਦੇ ਨੇ ਇਕੋਨਮੀ ਠੀਕ ਹੋ ਗਈ ਹੈ ਤੇ ਤੁਹਾਨੂੰ ਇਹ 3 ਸ਼ੈਵਾਂ ਦੀਆਂ ਜਿਹੜੀਆਂ ਕੀਮਤਾਂ ਵਧੀਆਂ ਨੇ ਤੇ ਅਸੀਂ ਤੁਹਾਨੂੰ ਦੱਸ ਦਿੱਤਾ ਤੁਹਾਡੇ ਸਾਹਮਣੇ। ਰਾਤ ਸਾਰੀ ਜਿਹੜੀ ਹੈ ਜੀ ਉਹ ਖੜਾਕ ਰਿਹਾ ਮਰੀ ਦਾ ਜਿਹੜਾ GPO ਚੌਕ ਹੈ ਉਹਦੇ 'ਤੇ ਨੌਜਵਾਨਾਂ ਦਾ ਤੇ ਪੁਲਿਸ ਦਾ, ਔਰ ਖੜਾਕ ਜਿਹੜਾ ਰਿਹਾ ਉਹ ਹੀ ਰਿਹਾ ਕਿ ਨੌਜਵਾਨ ਉੱਥੇ ਕੈਦੀ ਨੰਬਰ 804 ਦੇ ਨਾਅਰੇ ਲਾਉਂਦੇ ਸਨ। ਪੁਲਿਸ ਨੂੰ ਆਰਡਰ ਇਹ ਸਨ ਕਿ ਉੱਥੇ ਨੌਜਵਾਨਾਂ ਨੂੰ ਨਾਅਰੇ ਨਹੀਂ ਲੈਣ ਦੇਣੇ। ਨੌਜਵਾਨ 11:30 ਵਜੇ ਇਕੱਠੇ ਹੋਏ GPO ਚੌਕ 'ਤੇ ਉਹਨਾਂ ਨੇ ਕੈਦੀ ਨੰਬਰ 804 ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਡੰਡਾ ਫੜਿਆ ਤੇ ਪਿੱਛੇ ਚੜ੍ਹ ਗਈ, ਕਦੇ ਪੁਲਿਸ ਅੱਗੇ ਤੇ ਕਦੇ ਨੌਜਵਾਨ ਅੱਗੇ। ਇਹ ਕੰਮ ਚੱਲਦਾ ਰਿਹਾ ਸਵੇਰ ਦੇ 3-4 ਵਜੇ ਤੱਕ, ਪਰ ਨੌਜਵਾਨ ਨਾ ਉੱਥੋਂ ਮੁੜੇ, ਨਾ ਹਟੇ, ਨਾ ਭੱਜੇ ਤੇ ਨਾ ਉਹ ਕੈਦੀ ਨੰਬਰ 804 ਦੇ ਨਾਅਰੇ ਲਾਉਣ ਤੋਂ ਰੁਕੇ। ਅੱਛਾ, ਅਗਲੀ ਬੜੀ ਇੰਟਰਸਟਿੰਗ ਖਬਰ ਹੈ ਔਰ ਉਹ ਖਬਰ ਇਹ ਹੈ ਕਿ ਪਾਕਿਸਤਾਨ ਦੇ ਵਿੱਚ 3 ਮਹੀਨੇ ਪੂਰੇ ਸਾਲ ਦੇ ਵਿੱਚ, ਜੀ ਹਾਂ, 1831 ਘੰਟੇ 1831 ਘੰਟੇ ਇੰਟਰਨੈਟ ਬੰਦ ਰਿਹਾ ਹੈ। ਔਰ 1831 ਘੰਟੇ ਇੰਟਰਨੈਟ ਬੰਦ ਹੋਣ ਦਾ ਮਤਲਬ ਕੀ ਹੈ ਜਨਾਬ? ਇਹਦਾ ਮਤਲਬ ਹੈ 76-77 ਦਿਨ। ਇਹਦਾ ਮਤਲਬ ਤਕਰੀਬਨ ਕੋਈ 8-10 ਦਿਨ ਘੱਟ 3 ਮਹੀਨੇ ਇੰਟਰਨੈਟ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਬੰਦ ਰਿਹਾ ਹੈ। ਜੀ ਹਾਂ, ਦਰੁਸਤ ਸੁਣ ਰਹੇ ਹੋ ਤੁਸੀਂ। ਤੇ
ਪੂਰੇ ਪਾਕਿਸਤਾਨ 'ਚ ਤੁਸੀਂ ਸੋਚੋ ਕਿ ਜੇ 9 ਮਹੀਨੇ ਇੰਟਰਨੈਟ ਲੱਭਿਆ ਤੇ 3 ਮਹੀਨੇ ਨਹੀਂ ਲੱਭਿਆ ਤੇ ਫਿਰ ਨਾਲੇ ਆਉਂਦੇ ਨੇ ਪਾਕਿਸਤਾਨ ਨੂੰ ਆਈਟੀ ਦੇ ਵਿੱਚ ਅਜ਼ੀਮ ਮੁਲਕ ਬਣਾਉਣਾ, ਨਾਲੇ ਆਉਂਦੇ ਨੇ ਆਈਟੀ ਦੀ ਐਕਸਪੋਰਟ ਉੱਤੇ ਕਰਨੀ ਹੈ, ਨਾਲੇ ਆਉਂਦੇ ਨੇ ਪਾਕਿਸਤਾਨ ਨੂੰ ਡਿਜੀਟਲ ਦੌਰ 'ਚ ਲੈ ਜਾਣਾ ਹੈ, ਨਾਲੇ ਆਉਂਦੇ ਨੇ ਇੱਥੇ 5G ਲੈ ਕੇ ਆਉਣਾ ਹੈ। ਸਾਡੀ ਸਮਝ ਤੋਂ ਬਾਹਰ ਹੈ ਵੀ ਕਰਨਾ ਕੀ ਚਾਹੁੰਦੇ ਨੇ, ਇਹ ਇਹਨਾਂ ਨੇ ਇੰਟਰਨੈਟ ਨਾਲ ਕੀਤਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਸਾਜਿਦ ਤਾਰੜ ਸਾਹਿਬ ਦੀ ਰੱਖਦੇ। ਅੱਛਾ, ਸਾਜਿਦ ਤਾਰੜ ਸਾਹਿਬ ਦੀ ਖਬਰ ਪਹਿਲਾਂ ਦੇ ਦਈਏ, ਫਿਰ ਤੁਹਾਨੂੰ ਦੱਸਦੇ ਵੀ ਉਹਨਾਂ ਦਾ ਮੁਸਤਕਬਲ ਅੱਗੋਂ ਕੀ ਹੈ। ਸਾਜਿਦ ਤਾਰੜ ਸਾਹਿਬ ਨੇ, ਤੁਹਾਨੂੰ ਚੇਤੇ ਹੈ ਵੀ ਆਪਣੀਆਂ ਤਸਵੀਰਾਂ ਟਵੀਟ ਕੀਤੀਆਂ ਸੀ ਉਹਨਾਂ ਨੇ, ਉਹ ਵਾਈਟ ਹਾਊਸ ਦੇ ਵਿੱਚ ਗਏ ਸਨ ਕ੍ਰਿਸਮਸ ਪਾਰਟੀ 'ਤੇ। ਅਸੀਂ ਵੀ ਕੋਈ ਪੋਸਟਮਾਰਟਮ ਕੀਤਾ ਸੀ ਵੀ ਭਾਈ ਜੀ ਇਸ ਵੇਲੇ ਤੇ ਬਾਈਡਨ ਦੀ ਹਕੂਮਤ ਹੈ ਅਤੇ ਤੁਸੀਂ ਤੇ ਟਰੰਪ ਦੇ ਮਸ਼ੀਰ ਸੋ, ਅਤੇ ਇਹ ਇਕੱਲੇ ਗਵਾਚੀ ਗਾਂ ਤਰ੍ਹਾਂ ਇਹ ਤੁਸੀਂ ਕਿੱਥੇ ਫਿਰਦੇ ਰਹੇ ਹੋ ਵਾਈਟ ਹਾਊਸ ਦੇ ਵਿੱਚ, ਅਤੇ ਨਾ ਉੱਥੇ ਕੋਈ ਬੰਦਾ ਨਾ ਬੰਦੇ ਦੀ ਜ਼ਾਤ ਦਰਵਾਜ਼ਿਆਂ ਸਾਹਮਣੇ ਖਲੋ ਕੇ ਜਿਹੜਾ ਨਾ, ਉਹ ਮੈਨੂੰ ਲੱਗਦਾ ਕਿਤੇ ਖਾਲੀ ਹਾਲ ਜਿੱਥੇ ਵਾਈਟ ਹਾਊਸ ਵਾਲਿਆਂ ਨੇ ਕੋਈ ਕੀਤੀ ਹੋਣੀ ਹੈ, ਕੋਈ ਮੇਰਾ ਖਿਆਲ ਸੈਰਮਨੀ ਕਿਤੇ ਜਾਂ ਤੇ ਭਾਈ ਹੋਣੀ ਉੱਥੇ ਤਸਵੀਰਾਂ ਖਿਚਵਾ ਆਏ ਨੇ, ਜਾਂ ਫਿਰ ਵਾਕਈ ਵਾਈਟ ਹਾਊਸ ਚਲੇ ਗਏ ਨੇ। ਬਹਰਹਾਲ ਉਹਨਾਂ ਨੇ ਜਿਸ ਵੇਲੇ ਸਾਡੇ ਵਾਲੇ ਪਾਸੇ ਉਹਨਾਂ ਦੀ ਟਿਊਨਿੰਗ ਹੋਈ, ਕੋਈ ਹੋਰ ਲੋਕਾਂ ਨੇ ਵੀ ਕੀਤੀ, ਉਹਨਾਂ ਨੇ ਹੁਣ ਵਿਚਾਰਿਆਂ ਨੇ ਤਸਵੀਰਾਂ ਹੀ ਡਿਲੀਟ ਕਰ ਦਿੱਤੀਆਂ ਨੇ। ਇਹ ਮੈਨੂੰ ਬੰਦੇ ਨੇ ਆਖਿਆ, ਮੈਂ ਕਿ ਯਾਰ ਇੰਝ ਹੋ ਨਹੀਂ ਸਕਦਾ, ਐਡਾ ਬੁਰਾ ਮਨਾ ਨਹੀਂ ਸਕਦੇ, ਕਾਫੀ ਥਿਕ ਸਕਿਨ ਹੈ ਉਹਨਾਂ ਦੀ, ਉਹ ਐਡੀ ਜ਼ਿਆਦਾ ਬਿਜ਼ਤੀ ਮਹਿਸੂਸ ਜ਼ਰਾ ਘੱਟ ਹੀ ਕਰਦੇ ਨੇ, ਅਤੇ ਉਹ ਇਸ ਤਰ੍ਹਾਂ ਕਿਸ ਤਰ੍ਹਾਂ ਕਰ ਸਕਦੇ ਨੇ ਤਸਵੀਰਾਂ ਡਿਲੀਟ। ਉਹਨਾਂ ਆਖਿਆ ਜੀ ਚੈੱਕ ਕਰ ਲਓ। ਮੈਂ ਆਪਣੀ ਟੀਮ ਨੂੰ ਆਖਿਆ, ਜਿਸ ਵੇਲੇ ਉਹਨਾਂ ਨੇ ਚੈੱਕ ਕੀਤਾ, ਉਹਨਾਂ ਕਿਹਾ ਜੀ ਬਿਲਕੁਲ ਉਹ ਤਸਵੀਰਾਂ ਡਿਲੀਟ ਕਰ ਗਏ ਨੇ, ਨਿਕਲ ਗਏ ਨੇ। ਅੱਛਾ, ਉਹ ਮਾਮਲਾ ਇਹ ਸੀ ਕਿ ਉਹਨਾਂ ਨੇ ਉਹ ਤਸਵੀਰਾਂ ਤੇ ਵਾਈਟ ਹਾਊਸ ਦੀਆਂ ਲਾਈਆਂ ਸਨ ਪਾਕਿਸਤਾਨ 'ਚ ਰੋਬ ਸ਼ੋਅ ਪਾਉਣ 'ਚ, ਉਹ ਤੇ ਪਾਕਿਸਤਾਨ ਕਹਿੰਦੇ ਨੇ, ਪਾਕਿਸਤਾਨ ਦੇ ਵਿੱਚ ਰੋਬ ਸ਼ੋਅ ਪਾਉਣ ਵਾਸਤੇ ਉਹਨਾਂ ਤਸਵੀਰਾਂ ਲਾਈਆਂ ਸਨ ਵੀ ਜਨਾਬ ਵੇਖੋ ਮੇਰੀ ਕਿੰਨੀ ਰਸਾਈ ਹੈ, ਅਤੇ ਮੈਂ ਤਾਂ ਵਾਈਟ ਹਾਊਸ 'ਚ ਰੋਜ਼ ਹੀ ਫਿਰਦਾ, ਮੇਰੀ ਤਾਂ ਗੱਲ ਹੀ ਬੜੀ ਹੈ ਇੱਥੇ। ਉਹ ਜਿਸ ਵੇਲੇ ਲੋਕਾਂ ਨੇ ਉਹ ਦੱਸਿਆ ਵੀ ਇਹ ਸਾਰੀ ਗੇਮ ਕੀ ਹੈ, ਅਤੇ ਸਾਰੀ ਮੇਰਾ ਮਤਲਬ ਹੈ ਕਿ ਇਹਦੇ 'ਚੋਂ ਕੱਢਣਾ ਕੀ ਸ਼ੁਰੂ ਕਰਦੇ ਨੇ, ਰਿਚਰਡ ਗ੍ਰੈਨਲ ਤਾਂ ਉਹਨਾਂ ਨੂੰ ਆਲਰੇਡੀ ਫੋਨੀ ਕਹਿ ਚੁੱਕਿਆ, ਫਰਾਡੀਆ ਕਹਿ ਚੁੱਕਿਆ ਦੂਸਰੇ ਲਫ਼ਜ਼ਾਂ ਦੇ ਵਿੱਚ, ਅਤੇ ਉਹਨਾਂ ਨੇ ਫਿਰ ਆਪਣੇ ਇਹ ਜਿਹੜੀਆਂ ਤਸਵੀਰਾਂ ਸਨ ਇਹ ਡਿਲੀਟ ਕਰਤੀਆਂ। ਲੇਕਿਨ ਮੈਂ ਸਾਜਿਦ ਤਾਰੜ ਸਾਹਿਬ ਨੂੰ ਇੱਕ ਗੱਲ ਦੱਸਾਂਗਾ ਕਿ ਮਾਸ਼ਾਅੱਲਾ ਜਿੱਡੇ ਤੁਸੀਂ ਰੀਜਨਲ ਨਲਾਇਕ ਹੋ ਨਾ, ਜਾਂ ਦੂਸਰੇ ਲਫ਼ਜ਼ਾਂ 'ਚ ਕਹੋ ਵੀ ਰੱਜ ਕੇ ਨਲਾਇਕ ਹੋ, ਤੁਹਾਡਾ ਮੁਸਤਕਬਲ ਪਾਕਿਸਤਾਨ 'ਚ ਬੜਾ ਹੈ। ਚੌਧਰੀ ਨਿਜ਼ਾਮਦੀਨ ਨਾਲ ਰਾਬਤੇ 'ਚ ਰਹੋ, ਤੁਹਾਡੇ ਵਰਗੇ ਬੰਦੇ ਉਹਨਾਂ ਨੂੰ ਬੜੇ ਹੀ ਪਸੰਦ ਨੇ, ਅਤੇ ਮੈਨੂੰ ਲੱਗਦਾ ਉਹਨਾਂ ਤੁਹਾਨੂੰ ਘੱਟੋ ਘੱਟ ਚੀਫ ਮਿਨਿਸਟਰ ਪੰਜਾਬ ਬਣਾ ਦੇਣਾ। ਇਹ ਮੇਰੀ ਗੱਲ ਚੇਤੇ ਰੱਖਿਓ, ਤੁਸੀਂ ਬਸ ਉਹਨਾਂ ਨਾਲ ਰਾਬਤੇ 'ਚ ਰਹਿਣਾ। ਇਹ ਜਿਹੜੇ ਤੁਹਾਡਾ ਨਲਾਇਕੀ ਦਾ ਲੈਵਲ ਹੈ ਨਾ, ਇਹ ਚੌਧਰੀ ਸਾਹਿਬ ਤੇ ਲੱਭਦੇ ਨੇ ਪੂਰੀ ਦੁਨੀਆ 'ਚ ਇਹੋ ਜਿਹਾ ਟੈਲੈਂਟ, ਅਤੇ ਤੁਸੀਂ ਤੇ ਉਹਨਾਂ ਨੂੰ ਹੁਣ ਆਲਰੇਡੀ ਲੱਭ ਗਏ ਹੋ। ਅਤੇ ਅਗਰ ਤੁਸੀਂ ਵੇਖੋ ਬਾਜੀ ਮਰੀਮ ਨੂੰ ਵੇਖੋ, ਤਾਂ ਮੈਂ ਆਨਾ ਤੁਹਾਡਾ ਔਰ ਉਹਨਾਂ ਦਾ ਮੁਕਾਬਲਾ ਹੋਵੇ ਤਾਂ ਬਸ 19-20 ਦਾ ਫਰਕ ਹੋਣਾ ਦੋਵਾਂ ਦਾ। ਅਤੇ ਇਸ ਲਈ ਮੈਂ ਤੁਹਾਨੂੰ ਮਸ਼ਵਰਾ ਦਿਆਂਗਾ ਵੀ ਤੁਸੀਂ ਚੌਧਰੀ ਸਾਹਿਬ ਦੇ ਲਾਗੇ ਰਹੋ, ਅਤੇ ਤੁਸੀਂ ਚੀਫ ਮਿਨਿਸਟਰ ਵੱਟ 'ਤੇ ਪਏ ਹੋ। ਚਲੋ ਚੀਫ ਮਿਨਿਸਟਰ ਨਾ ਬਣੇ, ਕੋਈ ਮੇਅਰ ਸ਼ੇਰ ਬਣ ਜਾਓਗੇ ਮੰਡੀ ਬਹੁਦੀਨ ਦੇ, ਕੋਈ ਨਾ ਕੋਈ ਚੌਧਰੀ ਸਾਹਿਬ ਤੁਹਾਨੂੰ ਦੇ ਦੇਣਗੇ ਸ਼ਾਇਦ, ਕਿਉਂਕਿ ਜਿੰਨੇ ਤੁਸੀਂ ਮਾਸ਼ਾਅੱਲਾ ਰੱਜ ਕੇ ਨਲਾਇਕ ਹੋ ਨਾ, ਇਹ ਤਜਜ਼ੀਆ ਹੀ ਹੈ ਮੇਰਾ। ਹੁਣ ਮੈਂ ਜ਼ਾਹਿਰ ਹੈ ਕਿ ਤੁਹਾਡਾ ਪਰਚਾ ਤਾਂ ਨਹੀਂ ਲਿਆ ਨਾ, ਮੈਂ ਕੋਈ ਸਕੂਲ ਦੇ ਵਿੱਚ ਐਗਜ਼ਾਮ ਤਾਂ ਨਹੀਂ ਲਿਆ ਵੀ ਤੁਸੀਂ ਲਾਇਕ ਹੋ ਕਿ ਨਹੀਂ, ਮੈਂ ਤਾਂ ਸਿਆਸੀ ਹਿਸਾਬ ਕਿਤਾਬ ਨਾਲ ਤਜਜ਼ੀਆ ਕਰ ਰਿਹਾ, ਗੁੱਸਾ ਨਾ ਕਰ ਜਾਣਾ ਇਹਦੇ 'ਤੇ, ਕੋਈ ਮੇਰੀ ਕੋਈ ਗੱਲ ਜਿਹੜੀ ਕੋਈ ਤੁਹਾਡੀ ਕੋਈ ਕਰੈਕਟਰ ਅਸੈਸੀਨੇਸ਼ਨ ਨਹੀਂ ਕਰ ਰਹੇ ਅਸੀਂ, ਤਾਂ ਇੱਕ ਸਿਆਸੀ ਜਿਹੜੀ ਤੁਹਾਡੀ ਲਾਇਕੀ ਨਲਾਇਕੀ ਉੱਤੇ ਤਬਸਰਾ ਕਰ ਰਹੇ ਹਾਂ ਕਿ ਜਿਹੜੀ ਤੁਹਾਡੀ ਸਿਆਸੀ ਨਲਾਇਕੀ ਹੈ ਨਾ, ਉਹ ਜਿੰਨੀ ਜ਼ਿਆਦਾ ਹੈ, ਉਸ ਤੋਂ ਮੇਰੇ ਖਿਆਲ ਦੇ ਵਿੱਚ ਤਾਂ ਤੁਸੀਂ ਬਾਜੀ ਨੂੰ ਮੁਕੰਮਲ ਜਿਹੜਾ ਹੈ ਨਾ ਜੀ, ਉਹ ਤੁਸੀਂ ਉਹਨਾਂ ਨੂੰ ਮੁਕੰਮਲ ਤੌਰ ਦੇ ਉੱਤੇ ਜਿਹੜਾ ਨਾ ਉਹ ਇੱਕ ਕੰਪੀਟੀਸ਼ਨ ਵੀ ਦਿਓਗੇ, ਅਤੇ ਉਹਨਾਂ ਦੇ ਕੋਲੋਂ ਤੁਸੀਂ ਇਹ ਮੁਕਾਬਲਾ ਜਿੱਤ ਵੀ ਲਵੋਗੇ। ਖਬਰਾਂ ਹੋਰ ਵੀ ਸਨ, ਲੇਕਿਨ ਮੈਨੂੰ ਇੱਥੋਂ ਇਜਾਜ਼ਤ ਦਿਓ। ਰੱਬ ਰੱਖ।